ਪਾਕਿਸਤਾਨ ਦੇ ਵਿੱਚ ਨਾ ਗਰੀਬ ਬੰਦੇ ਵਾਸਤੇ ਕੋਈ ਕਾਨੂੰਨ ਨਹੀਂ ਹੈ। ਗਰੀਬ ਬੰਦੇ ਦੇ ਰਹਿਣ ਵਾਸਤੇ ਪਾਕਿਸਤਾਨ ਨਹੀਂ ਹੈ। ਜੋ ਇਸ ਟਾਈਮ ਕਾਨੂੰਨ ਦੇ ਹਾਲਾਤ ਬਣੇ ਨੇ ਤੇ ਜੋ ਇਸ ਟਾਈਮ ਕਾਨੂੰਨ ਇਨਸਾਫ ਕਰਨ ਡਿਆ ਵੇ। ਇਹ ਗੱਲ ਮੈਂ ਤਾਂ ਕਰਨ ਡਿਆ ਵਾਂ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਫੇਸਬੁੱਕ ਤੇ ਵੇਖਣ ਡਏ ਹੋ। ਤੇ ਕੱਲ੍ਹ ਦੇ ਦਿਨ ਜੇ ਬਹੁਤ ਸਾਰੇ ਜਿਹੜੇ ਤਕਰੀਬਨ ਕੋਈ 4,95,000 ਬੰਦੇ ਜਿਹਨੇ ਫੇਸਬੁੱਕ ਸਿਆਲਕੋਟ ਅਪਡੇਟ ਪੇਜ ਫਾਲੋ ਕੀਤਾ ਵੇ। ਉਹਦੇ ਤੇ ਭਾਜੀ ਇੱਕ ਵੀਡੀਓ ਅਪਲੋਡ ਹੋਈ ਸੀ। ਇੱਕ ਬੰਦਾ ਵੇ ਗਰੀਬ ਮਾਤਰ ਬੰਦਾ ਸੀ। ਉਹ ਉਸਤਾਦ ਜੀ ਜਿਹਨੂੰ ਨਹੀਂ ਆਂਦੇ ਉਹ ਵਿਚਾਰਾ ਹਸਪਤਾਲ ਤੋਂ ਆਉਣ ਡਿਆ ਸੀ। ਉਹਨੇ ਸਲਿੱਪਾਂ ਵੀ ਵਿਖਾਈਆਂ, ਡੇਟ ਵੀ ਅੱਜ ਦੀ ਪਈ ਸੀ। ਉਹਨੇ ਆਖਿਆ ਜੀ ਮੇਰਾ ਬੱਚਾ ਵੇ, ਉਹਨੂੰ ਨਾ ਕੋਈ ਸੀਰੀਅਸ ਹਾਲਤ ਦੇ ਵਿੱਚ ਉਹ ਸਿਵਲ ਹਸਪਤਾਲ ਤੇ ਮੈਨੂੰ ਜਾਣ ਦਿਓ। ਵਾਰਡ ਨਾਲ ਨੇ ਉਹਨੂੰ ਡੱਕਿਆ, ਉਹਨੂੰ ਜਾਣ ਦਿਓ। ਉਹ ਇੰਨੇ ਕੁ ਟੈਨਸ਼ਨ ਦੇ ਵਿੱਚ ਸੀ ਕਿ ਉਹਨੂੰ ਨਾ ਸਮਝ ਹੀ ਨਹੀਂ ਲੱਗਣ ਡਈ ਕੀ ਕਰਨਾ ਵੇ। ਵਾਰਡ ਨਾਲ ਚੋਕੋ ਦਾ ਜਿਹੜਾ ਨਾ 1000 ਰੁਪਏ ਦਾ ਚਲਾਨ ਕੀਤਾ। ਉਹਨੇ ਆਖਿਆ ਲਾ, ਉਹਨੇ ਇੰਝ ਕਰਕੇ ਨਾ ਆਪਣੀਆਂ ਜੇਬੀਆਂ ਵਹਾਈਆਂ, ਆਪਣੇ ਮੋਬਾਈਲ ਦੀ ਜੀ ਪੈਸਾ ਐਪਲੀਕੇਸ਼ਨ ਖੋਲ ਕੇ ਵਹਾਈਏ। ਉਹਨੇ ਆਖਿਆ ਮੇਰੇ ਕੋਲ 1 ਰੁਪਈਆ ਵੀ ਨਹੀਂ ਹੈ, ਲਿਹਾਜ਼ਾ ਤੁਹਾਡੀ ਮਿਹਰਬਾਨੀ ਮੈਨੂੰ ਜਾਣ ਦਿਓ, ਮੈਂ ਬਾਅਦ 'ਚੋਂ ਪੇ ਕਰ ਦਿਆਂਗਾ, ਫਿਲਹਾਲ ਮੈਨੂੰ ਐਮਰਜੈਂਸੀ ਹੈ, ਮੈਨੂੰ ਜਾਣ ਦਿਓ। ਬਈ ਉਹਨਾਂ ਨਹੀਂ ਜਾਣ ਦਿੱਤਾ। ਉਹਦੀ ਮੋਟਰਸਾਈਕਲ ਦੀ ਚਾਬੀ ਲੈ ਲਈ। ਉਹਨੇ ਆਖਿਆ ਚਲਾਨ ਪੇ ਕਰੇਗਾ ਤੇ ਜਾਏਗਾ। ਕਾਨੂੰਨ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਕਿ ਜਦੋਂ ਚਲਾਨ ਹੋਏ ਉਸੇ ਵੇਲੇ ਪੇ ਕਰੋ, ਠੀਕ ਹੈ। ਉਹਨੇ ਭਾਜੀ ਆਖਿਆ ਵੇ ਕਿ ਮੈਨੂੰ ਜਾਣ ਦਿਓ। ਉਹਨਾਂ ਨਹੀਂ ਉਹਦੀ ਗੱਲ ਸੁਣੀ ਹੈ। ਉਹਨੇ ਕੱਢਿਆ ਵੇ ਆਪਣਾ ਪੈਟਰੋਲ ਕੱਢਿਆ ਵੇ, ਆਪਣੇ ਆਪ ਨੂੰ ਮਲਿਆ। ਉਹਨੇ ਆਖਿਆ ਇਹ ਗੱਲ ਮੈਂ ਅੱਗ ਲਾ ਕੇ ਤੈਨੂੰ ਜੱਫੀ ਪਾ ਲੈਣੀ ਹੈ, ਉਹਨੂੰ ਵਾਰਡਨ ਵਾਲੇ ਨੂੰ। ਤੇ ਉਹ ਭਾਜੀ ਬੜਿਆਂ ਬੰਦਿਆਂ ਨੇ ਉਹਨੂੰ ਡੱਕਿਆ ਵੇ ਤੇ ਕਿਸੇ ਇੱਕ ਬੰਦੇ ਨੇ 1000 ਰੁਪਏ ਦਾ ਉਹਨੂੰ ਚਲਾਨ ਪੇ ਕੀਤਾ। ਐਡਾ ਕੋ ਬਗੈਰਤ ਵਾਰਡਨ ਵਾਲਾ ਸੀ, ਉਹਨੇ ਨਹੀਂ ਗੱਲ ਸੁਣੀ ਹੈ ਉਹਦੀ। ਬਗੈਰਤ ਹੀ ਕਹਾਂਗੇ ਉਹਨੂੰ। ਕਿਸੇ ਨੇ ਚਲਾਨ ਦਿੱਤਾ, ਉਹਨੇ ਲੈ ਲਿਆ। ਉਹਨੇ ਲੈ ਲਿਆ, ਉਹਨੇ ਲੈ ਕੇ ਤੇ ਫਿਰ ਉਹਨੂੰ ਜਾਣ ਦਿੱਤਾ। ਹਾਲਾਂਕਿ ਕਿਸੇ ਵੀ ਕਿਤਾਬ ਦੇ ਵਿੱਚ, ਕਾਨੂੰਨ ਦੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈ ਕਿ ਤੁਹਾਡਾ ਚਲਾਨ ਹੋਇਆ ਤੇ ਤੁਸੀਂ ਉਸੇ ਵੇਲੇ ਪੇ ਕਰੋ। ਤੇ 2 ਨੰਬਰੀ ਧੋਖਾ ਫਰੇਬ ਇਹ ਜਿੰਨੇ ਵੀ ਵਾਰਡਨ ਵਾਲੇ ਨੇ, ਮੈਂ ਹਰ ਇੱਕ ਵਾਰਡਨ ਵਾਲੇ ਨੂੰ ਨਹੀਂ ਕਹਾਂਗਾ, ਬਹੁਤੇ ਵਾਰਡਨ ਵਾਲੇ ਜਿਹੜੇ ਨੇ ਉਹ ਇੰਝ ਦੇ ਹੀ ਹੁੰਦੇ ਨੇ। ਜਦੋਂ ਪਿੱਛੇ ਕਿ ਉਹਨਾਂ ਨੂੰ ਸਹੀ ਦਿੱਤੀ ਜਾਣੀ ਹੈ ਕਿ ਤੁਸੀਂ ਆਪਣਾ ਜਿਹੜਾ ਇਹਨੂੰ ਰਿਕਵਰ ਕਰਨਾ ਹੀ ਕਰਨਾ, ਮਹੀਨੇ ਦੇ ਦਿਨ ਦੇ 10 ਚਲਾਨ 8 ਚਲਾਨ, ਤੇ ਫਿਰ ਇਹ ਸੂਰਤ ਹਾਲ ਹੋਵੇਗੀ। ਹਾਂ, ਇਹ ਹਿਸਾਬ ਕਿਤਾਬ ਭਾਜੀ ਗਰੀਬ ਬੰਦੇ ਦਾ। ਮੈਂ ਵੀਡੀਓ ਸ਼ੁਰੂ ਕਰਨ ਦੇ ਦੱਸਿਆ ਸੀ ਕਿ ਗਰੀਬ ਬੰਦੇ ਵਾਸਤੇ ਪਾਕਿਸਤਾਨ ਰਹਿਣ ਦੀ ਜਗ੍ਹਾ ਨਹੀਂ ਹੈ। ਹੁਣ ਉਹ ਵਿਚਾਰਾ ਸਿਵਲ ਹਸਪਤਾਲ ਏ, ਉਹਦਾ ਬੱਚਾ ਉਹ ਦੱਸਦਾ ਪਿਆ ਸੀ ਸੀਰੀਅਸ ਏ। ਉਹਨੇ ਬਕਾਇਦਾ ਹੁੰਦਾ ਨਾ ਕੋਈ 2 ਨੰਬਰ ਗੱਲ ਸੁਣਾਉਂਦੇ ਨੇ ਜਾਂ ਕਹਾਣੀ ਸੁਣਾਉਂਦੇ ਨਹੀਂ। ਉਹਨੇ ਪਰਚੀ ਕੱਢ ਕੇ ਵਾਈ ਸੀ, ਪਰਚੀ ਤੇ ਡੇਟ ਵੀ ਜਿਹੜੀ ਸੀ ਉਹ ਲਿਖੀ ਸੀ, ਹਰ ਚੀਜ਼ ਲਿਖੀ ਸੀ। ਆਂਦਾ ਪਿਆ ਸੀ ਮੈਂ ਐਡੀ ਕੁ ਟੈਨਸ਼ਨ ਦੇ ਵਿੱਚ ਨਿਕਲਿਆ ਵਾਂ ਕਿ ਛੱਡ ਗੱਲਾਂ ਦਿਓ, ਤੇ ਮੈਂ ਸੋ ਕੰਮ ਤੋਂ ਛੁੱਟੀ ਲੈ ਕੇ ਆਇਆ ਵਾਂ। ਤੇ ਇਹ ਹਿਸਾਬ ਕਿਤਾਬ ਇਹ ਐਡੇ ਕੋ ਬਗੈਰਤ ਨਹੀਂ, ਐਡਾ ਕੋ ਇਹਨਾਂ 'ਚ ਆਪਣੀ ਨੌਕਰੀ ਦਾ ਤੇ ਆਪਣੀ ਪੋਸਟ ਦਾ ਗਲਤ ਫਾਇਦਾ ਚੁੱਕਦੇ ਨੇ ਕਿ ਛੱਡ ਗੱਲਾਂ ਦਿਓ। ਤੇ ਬੰਦਾ ਹੀ ਬੰਦੇ ਦਾ ਦਾਰੂ ਅਸੀਂ ਉਹ ਕਈਆਂ ਦੇ ਨੇ ਨਾ ਜੀ, ਉਹ ਗੌਰਮੈਂਟ ਅੱਗੇ ਅਪੀਲ ਹੈ ਕਿ ਕਰੋ। ਜਦੋਂ ਗੌਰਮੈਂਟ ਨੇ ਹੀ ਇਹ ਆਖਿਆ ਵੇ ਕਿ ਜੀ ਇੰਨੇ ਚਲਾਨ ਤੁਸੀਂ ਦਿਨ ਦੇ ਕਰਨੇ ਹੀ ਕਰਨੇ ਨੇ, ਜੇ ਨਾ ਕੀਤੇ ਤੇ ਤੁਹਾਡੀ ਨੌਕਰੀ ਖਤਰੇ ਦੇ ਵਿੱਚ। ਪੈਸਾ ਚਾਹੀਦਾ, ਜਿੱਥੋਂ ਮਰਜ਼ੀ ਲਿਆਓ, ਜਿੱਥੋਂ ਮਰਜ਼ੀ ਲਿਆਓ। ਮੈਂ ਪਿਛਲੇ ਵਲਾਗ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਫੈਸਲਾਬਾਦ ਸ਼ਹਿਰ ਦੇ ਇੱਕ ਚੌਂਕ ਦੀ ਇੱਕ ਬੰਦੇ ਦੀ ਜਿਹੜੀ ਡੇਲੀ ਦੇ ਚਲਾਨ ਨੇ ਉਹ 20,000 ਦੇ ਚਲਾਨ ਨੇ, ਉਹਨੇ ਕਰਨੇ ਹੀ ਕਰਨੇ ਨੇ। ਇਹ ਅੱਜ ਉੱਥੇ ਨਹੀਂ, ਸਾਰਿਆਂ ਨੂੰ ਟਾਰਗੇਟ ਦਿੱਤਾ ਹੈਗਾ ਤੁਸੀਂ ਪੂਰੇ ਕਰਨੇ ਹੀ ਕਰਨੇ। ਕਰਨੇ ਹੀ ਕਰਨੇ ਨੇ। ਤੇ ਗਰੀਬ ਬੰਦਾ ਹੁਣ ਕੁਝ ਵੀ ਨਹੀਂ ਕਰ ਸਕਦਾ ਹੈ। ਪਾਕਿਸਤਾਨ ਜਿਹੜੀ ਉਹ ਰਹਿਣ ਦੀ ਜਗ੍ਹਾ ਨਹੀਂ ਹੈ। ਜੇ ਤੁਹਾਡਾ ਜੈਕ ਲੱਗਦਾ ਹੈ ਤੇ ਅੱਲਾ ਦੀ ਕਸਮ ਇੱਥੋਂ ਨਿਕਲ ਜਾਓ। ਆਫਾ ਜੀ ਇਹਦੇ ਬਾਰੇ 'ਚ ਤੁਹਾਡਾ ਕੀ ਖਿਆਲ ਹੈ? ਫਲੈਟ ਅੱਜ 10 ਮਿੰਟ ਲੇਟ ਹੋ ਗਈ। ਫਲੈਟ ਅੱਜ 10 ਮਿੰਟ ਲੇਟ ਹੋ ਗਈ। ਤੇ ਅੱਲਾ ਖੈਰ ਰੱਖੀ। ਮਿਲਨੇ ਆ ਤੁਹਾਨੂੰ ਨਵੇਂ ਵਲਾਗ ਦੇ ਵਿੱਚ। ਰੱਬ ਰਾਖਾ।